ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਤੇ ਯੂਕੇ ਦੀ ਨੇਵੀ ਨੇ ਜੋ ਹੌਥੀ ਦੇ ਮਿਲੀਟੈਂਟਸ ਹੈਗੇ ਆ ਉਹਨਾਂ ਨੂੰ ਜਿਹੜਾ ਆ ਅਟੈਕ ਕੀਤਾ ਆ ਕਿਉਂਕਿ ਰੈੱਡ ਸੀ ਸ਼ਿਪਿੰਗ ਦੇ ਜਿਹੜੇ ਕੰਟੇਨਰਸ ਹੈਗੇ ਆ ਸ਼ਿਪ ਹੈਗੇ ਆ ਉਹਨਾਂ ਦੇ ਉੱਤੇ ਹੌਥੀਜ਼ ਵੱਲੋਂ 21 ਡਰੋਨਸ ਤੇ ਮਿਜ਼ਾਈਲਸ ਦੇ ਨਾਲ ਅਟੈਕ ਕੀਤਾ ਗਿਆ। ਅਮਰੀਕਾ ਪਹਿਲਾਂ ਤੋਂ ਹੀ ਕਹਿ ਰਿਹਾ ਆ ਵੀ ਇਹ ਜਿਹੜੇ ਹੌਥੀਜ਼ ਰੈਵਲਸ ਹੈਗੇ ਆ ਯੈਮਨ ਦੇ ਇਹਨਾਂ ਨੂੰ ਈਰਾਨ ਸਪੋਰਟ ਕਰ ਰਿਹਾ ਹੈਗਾ। ਯੂਕੇ ਦੇ ਡਿਫੈਂਸ ਸੈਕਟਰੀ ਗ੍ਰੈਂਟ ਸ਼ੈਪਸ ਨੇ ਇਹ ਕਿਹਾ ਵੀ ਅਸੀਂ ਦੋਨਾਂ ਮੁਲਕਾਂ ਨੇ ਰਲ ਕੇ ਜਿਹੜਾ ਆ ਉਹਨਾਂ ਦਾ ਜੋ ਅਟੈਕ ਕੀਤਾ ਸੀ ਉਸ ਨੂੰ ਰੋਕਿਆ ਹੈਗਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਈਰਾਨ ਇਸ ਦੇ ਪਿੱਛੇ ਹੈਗਾ। ਹੌਥੀਜ਼ ਨੇ 26 ਦੇ ਕਰੀਬ ਜਿਹੜੇ ਅਟੈਕ ਕੀਤੇ ਆ ਕਮਰਸ਼ੀਅਲ ਸ਼ਿਪਿੰਗ ਦੇ ਉੱਤੇ ਰੈੱਡ ਸੀ ਦੇ ਵਿੱਚ 19 ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਯੂਐਸ ਦੀ ਜਿਹੜੀ ਮਿਲਟਰੀ ਆ ਉਹ ਕਹਿ ਰਹੀ ਆ। ਪਹਿਲਾਂ ਇਹ ਕਹਿੰਦੇ ਸੀ ਵੀ ਜੋ ਇਜ਼ਰਾਈਲ ਵੱਲੋਂ ਗਾਜ਼ਾ ਸਟ੍ਰਿਪ ਦੇ ਵਿੱਚ ਬੰਬਾਰਡਮੈਂਟ ਹੋਈ ਆ ਉਹਦੇ ਕਰਕੇ ਅਸੀਂ ਕਰ ਰਹੇ ਹਾਂ ਤੇ ਹੁਣ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਕੁਝ ਦਿਨ ਪਹਿਲਾਂ ਅਮਰੀਕਾ ਨੇ ਹੌਥੀ ਦੇ ਕੁਝ ਮਿਲੀਟੈਂਟਸ ਜੋ ਆ ਉਹਨਾਂ ਨੂੰ ਇੱਕ ਬੋਟ ਦੇ ਰਾਹੀਂ ਜਾ ਕੇ ਉੱਥੇ ਮਾਰ ਦਿੱਤਾ ਸੀ। ਸੋ ਅਸੀਂ ਉਸ ਦਾ ਵੀ ਜਿਹੜਾ ਬਦਲਾ ਲੈ ਰਹੇ ਹੈਗੇ ਆ। ਸੋ ਇਸ ਅਟੈਕ ਦੇ ਵਿੱਚ ਕਿਸੇ ਦੇ ਕੋਈ ਫੱਟੜ ਹੋਣ ਦੀ ਖਬਰ ਤਾਂ ਨਹੀਂ ਆਈ ਹੈਗੀ ਪਰ ਯੂਐਸ ਦੇ ਜਿਹੜੇ ਸ਼ਿਪਸ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਇਹਦਾ ਜਿਹੜਾ ਅਸਰ ਆ ਇਹ ਯੂਐਸ ਦੀ ਇਕਨੋਮੀ ਤੇ ਹੋਰ ਵੀ ਜ਼ਿਆਦਾ ਪਊਗਾ ਕਿਉਂਕਿ ਜੇ ਇੰਨੇ ਜ਼ਿਆਦਾ ਸ਼ਿਪ ਆ ਉੱਥੇ ਫਸੇ ਹੋਏ ਆ ਲੰਘ ਨਹੀਂ ਸਕਦੇ ਹੈਗੇ ਤੇ ਇਹਦਾ ਟਰੱਕਿੰਗ ਇੰਡਸਟਰੀ ਤੇ ਹੋਰ ਆਮ ਜਿਹੜੀਆਂ ਚੀਜ਼ਾਂ ਖਰੀਦਦੇ ਆ ਉਹ ਡਿਲੇ ਹੋਣੀਆਂ ਕਿਉਂਕਿ ਜਿਹੜੇ ਇਹ ਸਮੁੰਦਰੀ ਬੇੜੇ ਆ ਉਹਨਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਸਮਾਨ ਆ ਬਾਕੀ ਮੁਲਕਾਂ ਤੋਂ ਜਿਹੜਾ ਯੂਐਸਏ ਪਹੁੰਚ ਰਿਹਾ ਹੈਗਾ। ਯੂਐਸ ਸੈਂਟਰਲ ਕਮਾਂਡ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਹਮਲਾ ਆ ਹੌਥੀਜ਼ ਨੇ ਕੀਤਾ ਹੈ ਇਹ 7 ਅਕਤੂਬਰ ਤੋਂ ਬਾਅਦ ਦੇ ਵਿੱਚ ਪਿਛਲੇ ਮਹੀਨੇ 2 ਮਹੀਨੇ ਤੋਂ ਲਗਾਤਾਰ ਜਿਹੜੇ ਹੌਥੀ ਤੇ ਰੈਬਲ ਆ ਉਹ ਇਸ ਲਾਲ ਸਾਗਰ ਦੇ ਵਿੱਚ ਰੈੱਡ ਸੀ ਦੇ ਵਿੱਚ ਇਹ ਹਮਲੇ ਕਰ ਰਹੇ ਨੇ। ਰੀਸੈਂਟਲੀ ਪਿਛਲੇ ਸਾਲ ਦੇ ਦਸੰਬਰ ਮਹੀਨੇ ਦੇ ਵਿੱਚ ਯੂਐਸ ਨੇ ਇੱਕ ਕੋਲੀਸ਼ਨ ਫੋਰਸ ਜਿਹੜੀ ਆ ਉੱਥੇ ਐਲਾਨੀ ਸੀ ਜਿਸ ਦੇ ਵਿੱਚ 12 ਮੁਲਕ ਜਿਹੜੇ ਹੋਰ ਸਾਥ ਦੇ ਰਹੇ ਆ ਵੀ ਜਿਹੜੇ ਹਮਲਿਆਂ ਨੂੰ ਰੋਕਿਆ ਜਾਵੇ। ਸੋ ਅੱਜ ਯੂਐਸ ਤੇ ਯੂਕੇ ਦੀਆਂ ਨੇਵੀਜ਼ ਦੇ ਦੁਆਰਾ ਉਹਨਾਂ ਦੇ ਦੁਆਰਾ ਜਿਹੜਾ ਇਸ ਨੂੰ ਰੋਕਿਆ ਗਿਆ ਹੈ। ਕਹਿੰਦੇ ਵੀ ਕਾਫੀ ਕੰਪਲੈਕਸ ਅਟੈਕ ਸੀਗਾ। ਈਰਾਨ ਦੁਆਰਾ ਜਿਹੜਾ ਬੈਕ ਕੀਤਾ ਜਾਂਦਾ ਆ ਇਹ ਹੌਥੀ ਰੈਬਲਸ ਆ ਉਹਨਾਂ ਨੂੰ। ਤੇ ਰੀਸੈਂਟਲੀ ਆਪਾਂ ਦੇਖਿਆ ਸੀ 2 ਵੀਕ ਪਹਿਲਾਂ ਜਿਹੜੇ ਹੌਥੀ ਸੀਗੇ ਇਹਨਾਂ ਦੀ ਜਥੇਬੰਦੀ ਦੇ 3 ਬੇੜੇ ਇਹਨਾਂ ਦੇ 3 ਜਿਹੜੀਆਂ ਬੇੜੀਆਂ ਆ ਉਹਨਾਂ ਨੂੰ ਵੀ ਨਸ਼ਟ ਕੀਤਾ ਗਿਆ ਸੀਗਾ। 2 ਯੂਐਸ ਡਿਸਟਰੋਇਰ F-18 ਫਾਈਟਰ ਜੈਟਸ ਜਿਹੜਾ ਮੇਨ ਉੱਥੇ USS ਆਈਜ਼ਨਹਾਵਰ ਜਿਹੜਾ 에ਅਰਕ੍ਰਾਫਟ ਕੈਰੀਅਰ ਆ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਇਸ ਪੂਰੇ ਹਮਲੇ ਦੇ ਵਿੱਚ ਜਿਹੜਾ ਆ ਉਹ ਰੋਕਿਆ ਹੈਗਾ ਆ। ਯੂਐਸ ਕਹਿ ਰਿਹਾ ਆ ਵੀ 55 ਮੁਲਕ ਅਜਿਹੇ ਨੇ ਜਿਨ੍ਹਾਂ ਦੇ ਡਾਇਰੈਕਟ ਕਨੈਕਸ਼ਨਸ ਨੇ ਤੇ ਸ਼ਿਪਸ ਦੇ ਵਿੱਚ ਜਿਨ੍ਹਾਂ ਉੱਤੇ ਹਮਲੇ ਜਿਹੜੇ ਉਹ ਹੋ ਰਹੇ ਨੇ ਚਾਹੇ ਉਹ ਸ਼ਿਪਸ ਦੇ ਉੱਤੇ ਆਪਣਾ ਸਟੇਟ ਦਾ ਜਿਹੜਾ ਝੰਡਾ ਲਾਉਣ ਦੇ ਲਈ ਆ ਜਾਂ ਜਿਹੜੀ ਨੈਸ਼ਨੈਲਿਟੀ ਆ ਲੋਕ ਜਿਨ੍ਹਾਂ ਦੇ ਇਨ੍ਹਾਂ ਸਮੁੰਦਰੀ ਬੇੜਿਆਂ 'ਚ ਕੰਮ ਕਰ ਰਹੇ ਆ ਉਹਨਾਂ ਦੇ ਲਈ ਜਾਂ ਸ਼ਿਪ ਦੇ ਓਰੀਜਨ ਤੇ ਡੈਸਟੀਨੇਸ਼ਨ ਤੇ ਵੈਸਲ ਦੀ ਓਨਰਸ਼ਿਪ ਨੂੰ ਜਿਹੜਾ ਉਹ ਲੈ ਕੇ। ਸੋ 55 ਮੁਲਕਾਂ ਦੇ ਵਿੱਚ ਇਸ ਟਾਈਮ ਕਹਿ ਲਓ ਵੀ ਹੜਕੰਪ ਜਿਹੜਾ ਆ ਉਹ ਮਚਿਆ ਪਿਆ ਹੈਗਾ ਆ। 9 ਦਸੰਬਰ ਤੋਂ ਕਹਿੰਦੇ ਲਗਾਤਾਰ ਹੌਥੀਜ਼ ਨੇ ਤਕਰੀਬਨ ਰੋਜ਼ਾਨਾ ਹੀ ਜਿਹੜੇ ਕਮਰਸ਼ੀਅਲ ਵੈਸਲਸ ਆ ਉਹਨਾਂ ਉੱਤੇ ਹਮਲੇ ਚਾਲੂ ਕੀਤੇ ਹੈਗੇ ਆ। ਜਿਹੜਾ ਮਾਈਸਰਕ ਜਿਹੜੀ ਇੱਕ ਬਹੁਤ ਵੱਡੀ ਸ਼ਿਪਿੰਗ ਕੰਪਨੀ ਆ ਉਹਨਾਂ ਨੇ ਇਹ ਕਿਹਾ ਸੀ ਪਿਛਲੇ ਵੀਕ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਾਲ ਦੀ ਘੜੀ ਲਾਲ ਸਾਗਰ ਰੈੱਡ ਸੀ ਤੇ ਸੁਏਜ਼ ਕਨਾਲ ਦੇ ਥਾਣੀ ਨਹੀਂ ਜਾਵਾਂਗੇ। ਸ਼ਾਇਦ ਅਫਰੀਕਾ ਦੇ ਉੱਤੋਂ ਦੀ ਵਲ ਕੇ ਜਾਣਾ ਜਿਹਦੇ ਨਾਲ ਸਪਲਾਈ ਚੇਨ ਦੇ ਵਿੱਚ ਕਾਫੀ ਜ਼ਿਆਦਾ ਵਿਗਾੜ ਪੈ ਸਕਦਾ ਹੈ।